मैं तेन दसा मैं राती तेन दसिया कि मैं पुत्तरे वड्डे नूं पिया था भी पुत्तर मैनूं दस्तां याद पिया आंदा जिंदगी आया ना याद कर लिया शर्मा दी वक्त भी औखा लंघे टूड़े मंग ते खादे मैं कहा तुहाडे प्यो दी दादे दी परदादे दी कोठी ते बाग 5 किले एडा एडा अंब हुंदा सी बन सवन्ना सारे बन सवन्ने बाग बूटे नाल आड़ू विचे आड़ू विचे अनार विचे अंगूर वेला 5 किले सी किथों नहीं मां जी ਜਿਹੜੀ ਵੰਡ ਹੋਈ ਹੈ ਇਹਨਾਂ ਕੋ ਤੁਸੀਂ ਆਪਣਾ ਗੋਇਆ ਚੰਗਾ ਹੋਇਆ ਕਿ ਤੁਸੀਂ ਉੱਥੇ ਰਹਿੰਦੇ ਸਹੀ ਸੀ किथे ਵੰਡ ਹੋਣ ਤੋਂ ਪਹਿਲਾਂ ਉਹ ਇੰਡੀਆ ਚ ਚੰਗੀ ਸਾਂ ਦੇ ਘਰ ਮਾਨਾ ਬੈਠੇ ਸਾਂ ਉਸ ਕਾਹਦੀ ਫਿਕਰ ਸੀ ਹਾਂਜੀ ਦੌਰ ਵੀ ਉਹ ਸੋਹਣਾ ਸੀ ਹੈ ਨਾ ਦੌਰ ਤੇ ਕਮਾਦ ਪੋਨੇ ਬੀਜੀ ਦੇ ਸੀ ਕਿੱਲਿਆਂ ਦੇ ਕਿੱਲੇ ਕਾਲਾ ਕਮਾਦ ਦੀ ਤੇ ਚਿੱਟਾ ਕਮਾਦ ਦੀ ਪੋਨਾ ਕਾਠਾ ਕਮਾਦ ਬੀਜਣਾ ਕਾਨਿਆਂ ਵਗੈਰਾ ਮਾਲਵਾ ਆ ਮਾਜਰਾ ਆ ਗਏ ਨਹੀਂ ਆ ਬਣਾ ਕੇ ਸਾਨੂੰ ਐਵੇਂ ਆਂਦੇ ਸੀ ਜਿਹੜੇ ਇੱਧਰ ਬੈਠੇ ਸੀ ਐ ਸੀ ਬਣਾ ਕੇ ਆ ਗਏ ਮਾਜਰਾ ਆ ਗਏ ਜ਼ਿਲ੍ਹਾ ਕਿਹੜਾ ਲੱਗਦਾ ਹੈ ਤੁਹਾਨੂੰ ਫਿਰੋਜ਼ਪੁਰ ਅੱਛਾ ਫਿਰੋਜ਼ਪੁਰ ਜ਼ਿਲ੍ਹਾ ਸੀ ਇਹ ਪਿੰਡ ਹੈ ਸ਼ੇਰ ਖਾ ਸਾਨੇ ਵਾਲਾ ਸ਼ੇਰ ਖਾਂ ਸਾਨੇ ਵਾਲਾ ਤੇ ਆਲ ਦਵਾਲ ਦੇ ਪਿੰਡ ਕਿਹੜੇ ਸੀ ਆਲ ਦਵਾਲ ਦੇ ਕੋ ਪਿੰਡ ਆਏ ਦਾਏ ਸੀ ਯਾਰਿਆ ਤਫਤੂ ਵਾਲਾ ਨਾਜੂ ਵਾਲਾ ਤੇ ਇੱਕ ਵਲੂਰ ਹੋਰ ਕਰਕੇ ਨਾਲ ਨਾਲ ਪਿੰਡ ਸੀ ਸਾਡੇ ਸਾਰੇ ਸੁਲਤਾਨ ਖਾਨ ਜਿਹੜਾ ਤੇ ਆਪਣਾ ਉਹ ਫੈਸਲੇ ਮਾਂ ਜੀ ਆਪਣਾ ਘਰ ਦਾ ਨਕਸ਼ਾ ਦਿਓ ਕਿਵੇਂ ਦਾ ਸੀ ਦੱਸੋ ਜੀ ਤੁਹਾਡੇ ਦੇਣ ਚ ਤੇ ਕੱਚਾ ਸੀ ਪੱਕੇ ਸਨ ਕਿਵੇਂ ਦਾ ਸੀ ਨਕਸ਼ਾ ਜਿਹੜਾ ਸਾਡਾ ਲੈਂਦੇ ਨੂੰ ਮੂੰਹ ਸੀ ਅੱਛਾ ਲੈਂਦੇ ਨੂੰ ਤੇ 3 ਮੰਜ਼ਲੇ ਬਣੀ ਸੀ ਕੋਠੀ ਪੱਕੇ ਹਨ ਪੱਕੇ ਅੱਛਾ ਉਸ ਟਾਈਮ ਪੱਕੇ ਸਨ ਉਹ ਸਥਾਨ ਪੱਕੇ ਸੀ ਸਾਡੇ ਚੁਬਾਰਾ ਸੀ 3 ਮੰਜ਼ਲੀ ਅੱਗੜ ਪਿੱਛੇ 3 ਸੀ ਅੱਛਾ ਇੰਜ ਸਨ ਜਿਹਨੂੰ ਪਸਾਰ ਵੀ ਕਹਿ ਲਈਦਾ ਜਾਂ ਕੋਠੇ ਪਿੱਛੇ ਕੋਠਾ ਕੋਠਾ ਤੇ ਅੱਗੇ ਫੇਰ ਬਰਾਂਡੇ ਅੱਛਾ 4 ਦੀਵਾਰੀ ਪੱਕੀ ਫੇਰ ਜਿਹੜੇ ਵਿੱਚ ਬਣਾ ਕੇ ਰੱਖੇ ਸੀ ਨਾ ਅਗਲਿਆਂ ਵਕਤਾਂ ਦੇ ਸੰਦੂਖ ਲੱਕੜ ਦੇ ਉਹ ਨਾ ਛੱਤ ਥਾਣੀ ਬੂਹਾ ਥਾਣੀ ਨਹੀਂ ਸੀ ਲੱਗੇ ਉਹਨੇ ਜੋ ਛੱਤਾਂ ਪਾਈ ਉਹਦੇ ਕੋ ਪਾ ਕੇ ਅੰਦਰ ਰੱਖੇ ਸੀ ਉਹਨਾਂ ਦਾ ਪਤਾ ਨਹੀਂ ਸੀ ਲੱਗਦਾ ਵੀ ਇਹ ਕਿੱਥੋਂ ਖੁੱਲਣੇ ਨੇ ਤੇ ਕਿੱਥੋਂ ਵੱਜਣੇ ਨੇ ਮਾਸ਼ਾਅੱਲਾ ਜਿੰਨਾ ਬਣਾਏ ਸੀ ਉਹਨਾਂ ਨੂੰ ਪਤਾ ਸੀ ਜਿੰਨਾ ਬਣਾਏ ਸੀ ਉਹਨਾਂ ਨੂੰ ਪਤਾ ਹਾਂਜੀ ਤੇ ਪੁੱਤਰ ਮਾਂ ਸੱਚ ਕੇ ਉਹ ਜੱਬਾ ਰਹੀ ਗਈਆਂ ਕਿੱਧਰ ਤੇ ਉਹ ਮਾਂ ਜੀ ਆਪਣਾ ਇਹ ਜਿਹੜਾ ਬਾਬਾ ਸੀ ਤੁਹਾਡਾ ਮਤਲਬ ਸਹੁਰਾ ਸੀ ਹਾਂ ਤੇ ਉਹ ਕੀ ਕੰਮ ਕਰਦਾ ਸੀ ਨਿਆਮ ਸਿੰਘ ਉਹ ਜ਼ਿਮੀਂਦਾਰ ਸੀ ਹਾਂਜੀ ਉਹਦਾ ਵਾਲਦ ਤਹਿਸੀਲਦਾਰ ਅੱਛਾ ਤਹਿਸੀਲਦਾਰ ਸਨ ਤਹਿਸੀਲਦਾਰ ਇਹ ਜਿਹੜਾ ਕੋਠੇ ਦੇ ਪਿੱਛੇ ਕੋਠਾ ਬਣਾਉਂਦੇ ਹਨ ਇਹ ਕਿਉਂ ਬਣਾਉਂਦੇ ਹੁੰਦੇ ਹੋ ਸਾਰੇ ਬਾਲਾਂ ਨੂੰ ਅੱਜ ਕੱਲ ਨਹੀਂ ਪਤਾ ਆ ਕੋਠਾ ਇੱਕ ਉਹਦਾ ਮਗਰ ਦੂਸਰਾ ਤੀਸਰਾ ਠੰਡੇ ਰਹਿੰਦੇ ਹਨ ਕਿਉਂਕਿ ਬੱਤੀ ਉਦੋਂ ਹੁੰਦੀ ਕੋਈ ਨਹੀਂ ਸੀ ਨਾ ਪੱਕੇ ਹੈਗੇ ਸੀ ਨਾਲੇ ਉਹ ਠੰਡੇ ਹੁੰਦੇ ਸਨ ਨਾ ਠੰਡੇ ਕਿਉਂਕਿ ਬੱਤੀਆਂ ਦੇ ਆ ਕੋਈ ਨਹੀਂ ਸੌ ਬੱਤੀ ਹੈਗੀ ਕੋਈ ਨਹੀਂ ਠੰਡੇ ਕੋਠੇ ਹੁੰਦੇ ਸੀ ਤੁਸੀਂ ਕਿੱਡੇ ਕੁ ਸੌ ਉੱਥੇ ਉਦੋਂ ਸੰਭਾਲੇ ਅਸੀਂ ਥੋੜੀ ਬਹੁਤ ਸੰਭਾਲ ਦਾਂਗੇ ਜਿਵੇਂ ਕੋਈ 10 ਸਾਲ ਦੇ ਹੋਵੋਗੇ ਤਕਰੀਬਨ ਨਾ ਜਦੋਂ ਨਿਕਲਿਆ ਨਾ ਘਰੋਂ ਇਸ਼ਾ ਦੀ ਬਾਗ ਮਿਲ ਗਈ ਸੀ ਤੇ ਜਿਸ ਨੂੰ ਨਾਲ ਐਲਾਨ ਕਰਤਾ ਵੀ ਨਿਕਲ ਜਾਓ ਉਸ ਵੇਲੇ ਪੁੱਤਰਾ ਸੀ ਟੁਰੇ ਤੇ ਜਦੋਂ ਬਾਗ ਸੁਬਾਹ ਦੀ ਬਾਗ ਮਿਲੀ ਨਾ ਅਸੀਂ ਗੰਡਾ ਸਾ ਐੜ ਲੰਘਿਆ ਸਨ ਕਸੂਰ ਆ ਗਏ ਸਨ 1207 ਕਸੂਰ ਸੀ ਅੱਛਾ ਗੰਡਾ ਸਿੰਘ ਵੱਲੋਂ ਤੁਸੀਂ ਆਏ ਹੋ ਇਧਰ ਪਾਕਿਸਤਾਨ ਦਾਖਲੇ ਤੇ ਮਾਂ ਹੀ ਤੁਰਦੇ ਆ ਕਿ ਪਿੱਛੋਂ ਬਹਿ ਕੇ ਸਾਡੇ ਸੀ ਪੁੱਤਰਾ ਗੱਡਾਂ ਅੱਛਾ ਆਪਣਾ ਸੀ ਗੱਡਾਂ ਦੇ ਉੱਤੇ ਬਾਲ ਬੂਲ ਸੀ ਜਿਹੜਾ ਥੋੜਾ ਕਣਾ ਸੀ ਰੱਖ ਰੋਲੇ ਵੀ ਵੱਡੇ ਤਾਂ ਆ ਜਾਣਾ ਸਾਨੂੰ ਪਤਾ ਸੀ ਵੀ ਪਿੱਛਾ ਮੁੜਨਾ ਹੀ ਨਹੀਂਗਾ ਵੇਖ ਲਾ ਮਾਂ ਜੀ ਉਦੋਂ ਭਰੇ ਘਰ ਛੱਡ ਕੇ ਜਾਣਾ ਬੜਾ ਮੁਸ਼ਕਲ ਹੁੰਦਾ ਹੈ ਕਿਵੇਂ ਦਿਲ ਕਰ ਪਿਆ ਇਹ ਤਾਂ ਸੁਣ ਕੇ ਕਹਿੰਦੇ ਆ ਵੀ ਇਹ ਨਹੀਂ ਸੀ ਪਤਾ ਵੀ ਆਉਣਾ ਹੀ ਨਹੀਂ ਉਹ ਤਾਂ ਸੁਣ ਕੇ 1-2 ਦਿਨ ਦਾ ਰੌਲਾ ਹੈਗਾ ਫਿਰ ਆ ਜਾਾਂਗੇ ਕੀ ਕਰਦੇ ਕਿਸੇ ਨਾ ਪੜਿਆ ਸੀ ਨਾ ਉਹ ਦੱਸਦਾ ਹੁੰਦਾ ਸੀ ਲੋਕਾਂ ਨੂੰ ਸ਼ਾਹ ਜੀ ਜਾਣਾ ਤੇ ਦੱਸਣਾ ਲੋਕਾਂ ਨੂੰ ਮੀਆਂ ਪਾਗਲ ਐਵੇਂ ਮਾਰਦਾ ਉਹਨੇ ਆ ਕਾਗਜ਼ ਹੁੰਦੇ ਸੀ ਨਾ ਗਲੀਆਂ 'ਚ ਪਏ ਤੇ ਉਹਨੇ ਫੜ ਲੈਣੇ ਪੜੀ ਜਾਣੇ ਕਿ ਤੂੰ ਉਹਨੇ ਆਖਣਾ ਇਸ ਤਰ੍ਹਾਂ ਹੋਣੀ ਜੇ ਇਧਰ ਉਧਰ ਤੇ ਉਧਰ ਲੈ ਇੱਧਰ ਤੇ ਉਹ ਲੋਕਾਂ ਆਖਣਾ ਕਿ ਪਾਗਲ ਐਵੇਂ ਕਰਦਾ ਫਿਰਦਾ ਮੇਰੇ ਕਦੇ ਹੋਣੀ ਆਦੀ ਜਾ ਛੱਡ ਕੇ ਜਾਂਦਾ ਤੇ ਘਰ ਬਾਹਰ ਫਿਰ ਇੰਜ ਹੀ ਹੋ ਗਿਆ ਕਾਗਜ਼ਾਂ ਵਾਂਗੂ ਉਧਰ ਤੇ ਕਾਗਜ਼ ਇੱਧਰ ਤੇ ਇੱਧਰ ਤੇ ਕਾਗਜ਼ ਉਧਰ ਗਲੀਆਂ ਵਾਂਗੂ ਜਾ ਫੇਰ ਪਾਏ ਜ਼ਮੀਨਾਂ ਪਿਛਾ ਰਹਿ ਗਈਆਂ ਇੱਥੇ ਆਣ ਕੇ ਫੇਰ ਬਹਿ ਗਏ ਫੇਰ ਉਹ ਫਾਰਮ ਪਾਏ ਤੇ ਫਾਰਮ ਪਾਏ ਕਲੇਮ ਪਿੱਛੋਂ ਪਾਏ ਫਿਰ ਪਿੱਛੋਂ ਜ਼ਮੀਨਾਂ ਆਈਆਂ ਫਿਰ ਇੱਥੇ ਪਈਆਂ ਇੱਕ ਫਿਰੋਜ਼ਪੁਰ ਕੋਠੀ ਸੀ ਇੱਕ ਜੀਰਾ ਤਹਿਸੀਲ ਸੀ ਪਰ ਉੱਥੇ ਕੋਠੀ ਸੀ ਇੱਕ ਛਾਵਣੀ ਕੋਠੀ ਸੀ ਸਾਰਿਆਂ ਜ਼ਿਲ੍ਹਿਆਂ ਦੇ ਜਿੱਥੇ ਜਿੱਥੇ ਉਹ ਬਹਿੰਦਾ ਸੀ ਨਾ ਦੌਰੇ ਕਰ ਉੱਥੇ ਉੱਥੇ ਉਹ ਬਣਾਉਂਦਾ ਸੀ ਆਪਣੀ ਜਗ੍ਹਾ ਮਾਸ਼ਾਅੱਲਾ ਉਹ ਫਿਰ 7 ਕਮਾਵਾਂ ਕਿੱਲਾ ਸੀ 7 ਹਾਂਜੀ ਪਈ ਮਾਸ਼ਾਅੱਲਾ ਤੇ ਅੱਗੋਂ ਫਿਰ ਵੰਡਿਆ ਆਣੀ ਜਿਵੇਂ ਆਈ ਪੋਤਰਾਂ ਦੋਤਰੇ ਨੂੰ ਫਿਰ ਉਹਨੇ ਆਉਣੀ ਬਿਲਕੁਲ ਬੱਚਿਆਂ ਨੂੰ
ਤੇ ਮਾਂ ਜੀ ਆਪਣਾ ਉਂਝ ਕਦੀ ਚੇਤਾ ਨਹੀਂ ਆਇਆ ਉਹ ਸਾਰਾ ਸਾਰਾ ਹੀ ਚੇਤਾ ਜੀ ਮੈਂ ਰਾਤੀ ਮੈਂ ਪੋਤਰੇ ਨਾਲ ਲੱਗੀ ਸਾਂ ਵੱਡੇ ਨਾਲ ਖੂਹਾਂ ਦੀ ਵਾਈ ਸੀ ਖੂਹ ਚ ਦੋ ਅੱਛਾ ਆਪਣੇ ਖੂਹ ਵੀ ਸਨ ਖੂਹ ਜੋਗਾਂ ਜੋੜੀ ਦੀਆਂ ਸੀ ਅੱਛਾ ਅੱਛਾ ਤੇ ਉਹ ਪਾਣੀ ਬੱਦੀਆਂ ਛੇੜੜੀਆਂ ਉੱਡੀਆਂ ਤੇ ਪਾਣੀ ਵਿੱਚ ਹੁਣ ਮੈਨੂੰ ਭਾਈਆਂ ਦੀ ਪੁੱਛਦੇ ਸਨ ਮਾਂ ਜੀ ਜੋਗਾਂ ਨੂੰ ਸਵੇਰ ਸਵੇਰ ਸਾਡੀਆਂ ਮਾਈਆਂ ਮੇਰੀ ਦਾਦੀ ਵੀ ਦੱਸਦੀ ਹੁੰਦੀ ਸੀ ਮੈਂ ਵੇਖੀ ਮਾੜਾ ਜਿਹਾ ਮੈਨੂੰ ਹੋਸ਼ ਉਹ ਆਂਦੀ ਸਵੇਰ ਸਵੇਰ ਅਸੀਂ ਪੇੜਾ ਉਹਨਾਂ ਨੂੰ ਦਿੰਦੇ ਹਾਂ ਉਹਨੂੰ ਟਕਿਆਂ ਨੂੰ ਹਾਂ ਟੱਗਿਆ ਦਿੰਦੇ ਹੁੰਦੇ ਤੁਸੀਂ ਵੀ ਉਹ? ਆਟਾ ਆਟੇ ਦਾ ਪੇੜਾ ਬਣਾ ਕੇ ਦੇਣਾ ਆਟਾ ਇੰਨਾ ਵਲਣਾ ਹਾਂ ਹਾਂ ਵਿੱਚ ਇੰਨਾ ਕੁ ਲੂਣ ਪਾ ਕੇ ਤੋ ਟੱਗਿਆਂ ਨੂੰ ਦੇ ਦੇਣਾ ਵੀ ਜਿਨ੍ਹਾਂ ਨੇ ਨਾ ਜ਼ੋਰ ਲਾਣਾ ਇੰਨਾ ਜ਼ੋਰ ਲਾ ਕੇ ਤੂੰ ਪਾਈ ਟਿੰਡਾਂ ਹੁੰਦੀਆਂ ਸੀ ਇਹ ਪਰਿੰਦੀਆਂ ਦੀਆਂ ਡੁੱਲਦੀਆਂ ਜਾਂਦੀਆਂ ਜਿਵੇਂ ਜਿਵੇਂ ਜੁੜੀ ਜਾ ਹਾਂ ਜਿਵੇਂ ਜਿਵੇਂ ਇੰਝ, ਘੁੰਮਣਾ ਉਹਨੇ ਟਿੰਡ ਨੇ ਆਈ ਉਹ ਲੱਗਿਆ ਸੀ ਨਾ ਇਸ ਤਰ੍ਹਾਂ ਢੱਗੇ ਫਿਰਦੇ ਜਿਹੜੀ 6 ਮਹੀਨੇ ਦੀ ਸਾਡੀ 6 ਮਹੀਨੇ ਸੁੱਕੀ ਰਹੀ ਤੇ ਤੁਹਾਡੇ ਪਿੰਡ ਦੇ ਵਿੱਚ ਮਾਂ ਜੀ ਮੁਸਲਮਾਨ ਹੀ ਸਨ ਕਿ ਸਿੱਖ ਵੀ ਰਹਿੰਦੇ ਹਨ ਨਹੀਂ ਸਾਡੇ ਪਿੰਡ ਚ ਮੁਸਲਮਾਨ ਸੀ ਸਾਰੇ ਮੁਸਲਮਾਨ। ਕੋਈ ਸਿੱਖ ਨਹੀਂ ਸੀ ਤੇ ਆਲੇ ਦੁਆਲੇ ਦੇ ਕਿਹੜੇ ਕਿਹੜੇ ਪਿੰਡ 'ਚ ਸਿੱਖ ਰਹਿੰਦੇ ਸੀ ਉਹ ਸਾਥੋਂ ਦੂਰ ਸੀ ਤੇ ਉਂਝ ਪਿੰਡ ਦੇ ਵਿੱਚ ਖੱਤਰੀਆਂ ਦੀ ਦੁਕਾਨ ਤੇ ਹੋਏਗੀ ਇੱਕ ਦੁਕਾਨ ਸੀ ਖੱਤਰੀ ਦੀ ਸੀਗੇ ਜੀ। ਕੀ ਨਾਂ ਸੀ ਉਹਨਾਂ ਦਾ? ਤਿੰਨ ਦੁਕਾਨਾਂ ਅਲਾ ਉਹਦਾ ਨਾਂ ਸੀ ਲਾਲਾ ਧਨਪਤ ਨਹੀਂ ਨਹੀਂ ਰਾਮ ਲਾਲ ਖੱਤਰੀ ਰਾਮ ਲਾਲ ਖੱਤਰੀ ਕੋਈ ਦੁਕਾਨ ਤੇ ਮਾਂ ਜੀ ਜਾਂਦੇ ਹੁੰਦੇ ਉਸ ਚੀਜ਼ ਲੈਣ ਉਹ ਤੇ ਦੁਕਾਨ ਤੋਂ ਜਾਈਦੇ ਸੀ ਸ਼ਹਿ ਹਾਂ ਤੇ ਉਹ ਨਾ ਜੇ ਕਿਸੇ ਨੂੰ ਸ਼ਰਾਬਤ ਨਾਲ ਨਾ ਉਹਨਾਂ ਗਵਾਹ ਫੇਰਦੇ ਸੀ ਜੇ ਕਿਸੇ ਪੈਰ ਰੱਖ ਦੇਣਾ ਬਾਲ ਨੇ ਤੇ ਉਹ ਸਾਡੇ ਸੌਂਤਾ ਪਲੀਤ ਹੋ ਗਿਆ ਅੱਛਾ ਆਨੇ ਚੌਥਰਾ ਪਲੀਤ ਕਰਦਾ ਤੂੰ ਸਾਡਾ ਮੁਸਲਾ ਚੜ ਗਿਆ ਉੱਤੇ ਇਹ ਖੱਤਰੀ ਕਰਦੇ ਆ ਬਹੁਤੇ ਹਿੰਦੂ ਖੱਤਰੀ ਖੱਤਰੀ ਸੀ ਨਾ ਹੂੰ ਖੱਤਰੀ ਤੇ ਮਾਂ ਜੀ ਉੱਥੇ ਆਪਣਾ ਘਰ ਕਿੱਧਰਲੇ ਪਾਸੇ ਤੁਸੀਂ ਦੱਸਿਆ? ਸਾਡਾ ਘਰ ਸੀ ਉਹ ਦਰਬਾਰ ਮੂੰਹ ਦੱਸਿਆ ਨਾ ਮਸਜਿਦ ਤੋਂ ਕਿੰਨੇ ਕੁ ਦੂਰ ਸੀ ਮਸਜਿਦ ਦਰਬਾਰ ਕੋ ਲਾਗੇ ਕੋਈ ਨਿਸ਼ਾਨੀ ਸੀ ਸਾਥੋਂ ਦੂਰ ਸੀ ਅੱਛਾ ਅੱਛਾ ਦੂਰ ਸੀ ਸੀ ਜਿਵੇਂ ਵੱਡਾ ਨਹੀਂ ਅੱਛਾ ਅੱਛਾ ਇੱਥੇ ਨਹੀਂ ਸੀ ਤੇ ਉਹ ਬਾਈ ਤੇ ਆ ਤੇ ਬਾਈ ਪੱਤੀਆਂ ਕਿੰਨੀਆਂ ਸੀ ਤੁਹਾਡੇ ਪਿੰਡ ਦੀਆਂ? ਇਹ ਪੱਤੀਆਂ ਪੱਤੀਆਂ ਇੱਕੋ ਪੱਤੀ ਸਾਡੀ ਸਾਰੇ ਆਪਦੀ ਬਰਾਦਰੀ ਸੀ ਸਾਡੀ ਕਿਹੜੀ ਬਰਾਦਰੀ? ਰੰਧਾਵੇ ਰੰਧਾਵੇ? ਹਾਂ। ਰੰਧਾਵੇ ਜੱਟ? ਹਾਂਜੀ ਅੱਛਾ 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 ਕੋਈ ਕੌਮ ਸਾਡੇ ਪਿੰਡ ਚ ਹੋਰ ਕੋਈ ਨਹੀਂ ਹਾਂਜੀ ਰੰਧਾਵੇ ਜੱਟ ਸਾਡੇ ਆਪ ਦੀ ਪੱਤੀ ਸੀ ਤੇ ਤੁਹਾਡੇ ਕੋਲ ਖੂਹਾਂ ਦਾ ਨਾਂ ਨੂੰ ਵੀ ਵੱਜਦਾ ਸੀ? ਖੂਹਾਂ ਨਾਂ ਪਿਆ ਫਲਾਣੇ ਦਾ ਦਾਦੇ ਦਾ ਨਾਮ ਦੱਸੀ ਆ ਫਲਾਣੇ ਦਾ ਕੋਈ ਆ ਫਲਾਣੇ ਦਾ ਤੁਹਾਡੇ ਦਾਦੇ ਦਾ ਕੀ ਨਾਂ ਸੀ? ਸਾਡੇ ਦਾਦੇ ਦਾ ਨਾਮ ਤਾਂ ਸੀ ਅਸਮਾ ਬਗੇਲਾ ਅਸਮਾਇਲ ਮਸਲੀਦੀਨ ਤੇ ਬਾਬੇ- ਅਗਲੇ ਨਾਂ ਇਹ ਜੇ ਸੀ ਤੇ ਬਾਬੇ ਦਾ ਕੀ ਨਾਂ ਸੀ ਆਪਣੇ ਦਾ? ਅੱਬੂ ਦਾ ਜਿਹਨੂੰ ਮੇਰੇ ਪਿਓ ਦਾ ਨਾਮ ਅਸਮਾਇਲ ਅਸਮਾਈਲ। ਤੇ ਸੋਹਰੇ ਦਾ? ਇਹ ਸਹੁਰੇ ਦਾ ਮੀਆਂ ਹੁਸੈਨ ਅੱਛਾ। ਤੇ ਤੁਹਾਡੇ ਮਾਪਿਆਂ ਦਾ ਪਿੰਡ ਕਿਹੜਾ ਸੀ? ਇੱਕੋ ਹੀ ਵਿੱਚੇ ਹੀ ਸਾਂ ਅੱਛਾ ਆ ਸਾਈ ਵਿਆਹ ਸਾਈ ਤੁਹਾਡਾ ਇੱਧਰ ਆਣ ਕੇ ਹੋਇਆਗਾ ਤੁਸੀਂ ਤੇ ਸੱਚ ਉਦੋਂ ਨਿਆਣੇ ਬਿਲਕੁਲ ਸਾਡੇ ਪਿਛਾਂ ਵੀ ਨਾ ਦੇਸ਼ ਹੁੰਦਿਆ ਨਾ ਬਾਹਰੋਂ ਲਿਆਂਦੇ ਸੀ ਤੇ ਨਾ ਦਿੰਦੇ ਸੀ ਆਸਮੇ ਆਪਸ ਵਿੱਚ ਰੰਧਾਵੇ ਜਿਹੜੇ ਸਨ ਜੱਟ ਉਹ ਆਪਸ ਵਿੱਚ ਆਸਮੇ ਕਰਦੇ ਕੀਤੀ ਅੱਛਾ 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 ਇੱਕ ਥਾਂ ਹਾਂਜੀ ਤੇ ਹੁਣ ਇੱਥੇ ਆ ਤੇ ਕੋਈ ਬਣ ਗਿਆ ਕੋਈ ਬਣ ਗਿਆ ਕੋਈ ਬਣ ਗਿਆ। ਮਾਂ ਜੀ ਵੇਲਾ ਉਹ ਸਹੀ ਸੀ ਕਿ ਹੁਣ ਵਾਲਾ ਸਹੀ ਹੈ ਉਹ ਸਹੀ ਸੀ ਉਹਦੇ ਚ ਬਰਕਤ ਸੀ ਵਾਹ ਜੀ ਵਾਹ। ਉਹਦੇ ਚ ਰੌਣਕ ਸੀ ਇੱਕ ਘਰ ਦਾ ਕਮਾਉਂਦਾ ਹੀ ਸਾਰੇ ਖਾਂਦੇ ਆ ਮੁਹੱਬਤ ਸੀ ਚਾਹ ਬਣਾ ਕੇ ਮੁਹੱਬਤ ਸੀ ਤੇ ਹੁਣ ਮੁਹੱਬਤ ਉੱਡ ਗਈ ਹਾਂ ਇਹ ਨਹੀਂ ਬਿਲਕੁਲ ਹੁਣ ਮੈਂ ਵੜ ਗਈ ਪੁੱਤਰ ਮੈਂ ਬਹੁਤ ਮੰਜੇ ਤੇ ਤੁਹਾਨੂੰ ਚਾਹ ਪੜਾ ਦਿੰਦੀ ਚਾਹ ਵੀ ਪੀਨੇ ਤੁਸੀਂ ਇੱਕ ਵਾਰੀ ਗੱਲਾਂ ਸਾਡਾ ਕਰੋ ਹਾਂ ਕਿੱਥੇ ਜਾਣਾ ਭਰੀ ਜਾਂਦਾ ਹੋਵੇਗਾ ਇਹ ਸਾਡੀ ਨਸਲ ਸੁਣੇ ਕਿ ਕੋਈ ਬੱਚੇ ਵੀ ਕਿਵੇਂ ਸਾਡੇ ਮਾਵਾਂ ਦਾਦੀਆਂ ਸਾਡੀਆਂ ਕਿਵੇਂ ਰਹਿੰਦੀਆਂ ਅਸੀਂ ਬੰਦੇ ਐਸਾ ਵੀ ਸਾਡੀ ਮਾਂ ਉਧਰੋਂ ਕਿੱਦਾਂ ਆਈ ਸੀ? ਪੁੱਤਰ ਚੰਦਾ ਸ਼ਾਮ ਵੇਲੇ ਮਾਂ ਤੁਹਾਡੇ ਤੋਂ ਜੱਥੇ ਤੇ ਕੋਈ ਹਮਲਾ ਤਾਂ ਨਹੀਂ ਹੋਇਆ? ਨਾ ਸਾਡੇ ਤੇ ਕੋਈ ਨਹੀਂ ਸੋਇਆ ਤੇ ਤੁਸੀਂ ਵੀ ਨਹੀਂ ਕੀਤਾ? ਨਾ ਅਸੀਂ ਤੇ ਕੀਤੀ ਕੀ ਘਰ ਛੱਡਣ ਨੂੰ ਦਿਲ ਕਰਦਾ ਸੀ? ਦਿਲ ਕਦੋਂ ਕਰ ਰਿਹਾ ਛੱਡਣ ਨੂੰ ਮਾਰੀ ਜਾ ਛੱਡਿਆ ਸੀ ਜੋ ਜਿੱਥੇ ਪੈਂਦੇ ਪਤਾ ਵੀ ਹੋਣਾ ਵੱਡੇ ਨਹੀਂ ਕਿਉਂ ਬੰਦਾ ਦਾ ਨੂੰ ਕਿਸਾ ਬੜਿਆ ਵਾ ਆਉਂ ਕਹਿੰਦੇ ਸੀ ਵੀ ਅਸੀਂ ਵਾਪਸ ਆ ਜਾਣਾ ਵੱਡੇ ਬਹਿ ਕੇ ਗੱਲਾਂ ਕਰਦੇ ਹੋ ਲੱਗੇ ਮਾਂ ਜਿਹੜੇ 10 ਸਾਲ ਦੇ ਹਨ ਲੱਗੇ ਸੁਣਦੇ ਹੀ ਹੋਣਗੇ ਨਾ ਨਹੀਂ ਵੱਡੇ ਸਾਰਾ ਉਹਨਾਂ ਨੂੰ ਪਤਾ ਹੈ। ਵੀ ਚੱਲੇ ਆਂ ਜਾਂ ਹੁਣ ਨਿਕਲਣਾ ਤੇ ਅਸੀਂ ਪੁੱਤਰ ਨਾ ਕਿਸੇ ਹਮਲਾ ਕੀਤਾ ਸੀ ਤੇ ਨਾ ਸਾਡੇ ਤੇ ਕਿਸੇ ਨੇ ਕੀਤਾ ਹਾਂ ਨਾ ਸਾਡਾ ਨੁਕਸਾਨ ਹੋਇਆ ਸੀ ਕਿਸੇ ਬੰਦੇ ਦਾ ਨਾ ਬੁੜੀ ਦਾ ਅਸੀਂ ਅਮਨਾ ਮਾਨ ਆ ਗਏ ਸਾਂ ਜਿਹੜੇ ਸਾਥ ਉਤਾਂ ਪਿੰਡ ਸੀ ਨਾ ਉੱਥੇ ਤਬਾਹੀਆਂ ਲੈ ਗਈਆਂ ਉੱਥੇ ਸਿੱਖਾਂ ਨੇ ਨਾ ਕਸਰ ਛੱਡੀ ਸੀ ਤੇ ਜਦੋਂ ਫਿਰ ਸਿੱਖ ਮਾਰਨਾ ਫਿਰ ਮੁਸਲਮਾਨਾਂ ਨੇ ਯਾਦ ਬਕਾਇਆ ਕੱਢਿਆ ਵੀ ਸਾਡੇ ਵੀ ਮੁਸਲਮਾਨ ਮਾਰੀ ਜਾਂਦੇ ਨੇ ਤੇ ਫਿਰ ਸਾਡੇ ਕੀ ਲੱਗਦੇ ਨੇ ਮਾਂ ਜੀ ਅਸੀਂ ਸੁਣਨੇ ਆ ਕਿ ਉਹ ਬੱਚਿਆਂ ਨੂੰ ਵੀ ਨਹੀਂ ਮਾਫ ਕਰਦੇ ਬੱਚਿਆਂ ਨੂੰ ਵੀ ਮਾਰੀ ਜਾਂਦੇ ਹਨ ਨਾ ਬੱਚਿਆਂ ਨੇ ਤਬਾਹੀ ਲਾਈ ਉਹਨਾਂ ਨੇ ਤੇ ਤੁਸੀਂ ਰਾਜ ਕੋਈ ਲਾਸ਼ ਵੇਖੀ ਸੀ? ਅਸੀਂ ਵੇਖਿਆ ਸੀ ਲਾਸ਼ਾਂ ਖੁੱਡੀਆਂ ਚੂਣੀਆਂ ਕਸੂਰ ਚ ਅੱਛਾ ਉੱਥੇ ਨਾਰ ਅੱਛਾ ਉਸ ਨਾਰ ਤੇ ਜਦੋਂ ਅਸੀਂ ਆਏ ਸੀ ਨਾ ਰਾਤ ਉਹ ਨਾਰ ਜਿਹੜੀ ਨਾ ਉਹ ਭਰੀ ਪਈ ਸੀ ਅੱਛਾ ਖੁੱਡੀਆਂ ਖਾਸ ਖੁੱਡੀਆਂ ਚੂਣੀਆਂ ਕਸੂਰ ਦੇ ਇਲਾਕੇ ਤੇ ਉਹ ਨਾਰ ਭਰੀ ਸੀ ਹਾਂ ਫੁੱਲ ਫੁੱਲ ਕੇ ਨਾ ਬਾਲ ਸਿਆਣੇ ਨਿਆਣੇ ਦਬੋਆਂ ਮਾਰਦੀਆਂ ਜੋ ਮਾਲ ਸੀ ਛਪੜਾਂ 'ਚ ਵੀ ਮੋਹਰਾ ਖੂਹਾਂ 'ਚ ਵੀ ਮੋਹਰਾ ਜਿਹੜਾ ਮਾਲ ਪਿੰਡਾਂ ਸੀ ਉੱਥੇ ਫੁੜਕ ਜਾਂਦਾ ਜਿਹੜਾ ਬੰਦਾ ਪਿੰਡਾਂ ਸੀ ਉੱਥੇ ਮਰ ਉਹ ਵਕਤ ਅੱਲਾ ਲਿਆਵੇ ਨਾ ਤੇ ਨਾ ਉਹ ਰੱਬ ਕਿਸੇ ਨੂੰ ਵਿਖਾਵੇ ਧੀਆਂ ਭੈਣਾਂ ਨੂੰ ਅੰਬਲ
ਬੱਚੇ ਹਾਂ ਇੱਥੇ ਹੋਏ ਨੇ, ਉਹ ਉੱਥੇ ਛੱਡਿਆ ਹਾਂ ਆਪਾਂ ਅਸੀਂ ਕਈਆਂ ਕੋ ਮਾਂ ਜੀ ਇਹ ਗੱਲਾਂ ਸੁਣਨੇ ਜਿਵੇਂ ਤੁਸੀਂ ਸੁਣਾਉਂਦੇ ਕਹਿੰਦੇ ਅਸੀਂ ਸੁਣ ਕੇ ਨਹੀਂ ਇਹ ਮੰਨਣ ਚ ਨਹੀਂ ਆਉਂਦੀ ਗੱਲ, ਲੇਕਿਨ ਹੋਈ ਹੋਏਗੀ ਕਿ ਮਾਵਾਂ ਨੇ ਆਪਣੇ ਬੱਚਿਆਂ ਦੇ ਮੂੰਹ ਜਿਹੜੇ ਘੁੱਟ ਕੇ ਮਾਰ ਦਿੰਦੇ ਕਿ ਜਿਹਨੂੰ ਜਦੋਂ ਜੱਥਾ ਪੈਂਦਾ ਹੈ ਨਾ ਕਮਾਦਾਂ ਵਿੱਚ ਇਵੇਂ ਹੀ ਹੋਈ ਇਹਦੇ ਮਾਂ ਕਿਵੇਂ ਨਹੀਂ ਪੁੱਤਰ ਬੜੀ ਔਖੀ ਘਾਟੀ ਜਦ ਸਿੱਖ ਸਾਹਮਣੇ ਆਣ ਕੇ ਮਾਰਦੇ ਸੀ ਤੇ ਜਰੇ ਜਾਂਦੇ ਸੀ ਜਦੋਂ ਬਿਹਤਰ ਸੀ ਵੀ ਆਪ ਹੀ ਮਾਰਦੇ ਧੀਆਂ ਭੈਣਾਂ ਜਵਾਨਾਂ ਆ ਜੋ ਫਿਰ ਮਸਲ ਛੜਾ ਜਾਂਦਾ ਮਾਂ ਨੇ ਚਪੇਟ ਬੰਨ ਕੇ ਓਏ ਹੋਏ ਕਿਹੜਾ ਵਕਤ ਮੈਂ ਨਾ ਕਿਆਮਤ ਸਿੱਖ ਕੇ ਸਮਝੋ ਅੱਲਾ ਮਾਂ ਕਿੱਥੇ ਦਿਲ ਕਰਦੇ ਕਿ ਮਾਂ ਦਾ ਦੀ ਸੀ ਨਾ ਅੱਲਾ ਮੇਰੀ ਤੋਬਾ ਖੁਦਾ ਦੇ ਘਰ ਚ ਹੋ ਕੇ ਆਈ ਆ ਅੱਲਾ ਮੈਨੂੰ ਮਾਫੀ ਦੇ, ਝੂਠ ਨਾ ਨਿਕਲ ਜਾ। ਜਿਹੜੀ ਬੇਇੱਜ਼ਤੀ ਕਰਦੇ ਸੀ ਨਾ ਫਿਰ ਇਸ ਤਰ੍ਹਾਂ ਪੁੱਤਰ ਭਰਾ ਕੋਲੇ ਖਿਲਾਰ ਕੇ ਸਿੱਖਾਂ ਨੇ ਤੇ ਫਿਰ ਉਹ ਨਾ ਸੀ ਮੌਤ ਚੰਗੀ ਫਿਰ ਆਪ ਦੇ ਅੱਖੀਂ ਵੱਢ ਚੁੱਕ ਤੇ ਆਪ ਦੇ ਅੱਖੀਂ ਮਾਰ ਦੇ। ਸੁਣਿਆ ਕਿ ਬੱਚੀਆਂ ਖੁਦ ਖੂਹ 'ਚ ਛਾਲ ਮਾਰਦੇ ਪਏ ਇੱਜ਼ਤ ਬਚਾਉਣ ਵਾਸਤੇ, ਖੁਦ ਖੂਹ ਦੇ ਵਿੱਚ। ਇੱਕ ਵਾਰ ਦਾ ਵਾਕਿਆ ਉਹਦੇ ਸੁਣਿਆ ਸੀ, ਪਤਾ ਨਹੀਂ ਝੂਠ ਪੁੱਤਰਾ ਕੇ ਸੱਚ ਸੀ, ਵੀ ਉਹਨਾਂ ਨੇ ਨਾ ਸਿੱਖਾਂ ਦੇ ਛੋਰਾਂ ਨੇ ਕੁੜੀਆਂ ਜਵਾਨਾਂ ਸੀ ਆਪਣੀਆਂ ਮੁਸਲਮਾਨਾਂ ਦੀਆਂ, ਉਹਨਾਂ ਰਾਤ ਇੱਕ ਕਮਰਾ ਸੀ ਉੱਥੇ ਸਾਰੀਆਂ ਤਾੜਦੀਆਂ ਕੁੱਤੇ ਸ਼ਰਾਬੀ। ਉਹਨਾਂ ਆਖਿਆ ਵੀ ਇਹਨਾਂ ਲੱਥੋਂ ਚ ਆਪਾਂ ਮਰਾਂਗੇ, ਅੱਲਾ ਜਾਣੇ ਕੀ ਕਰਨ ਦੇ ਕੀ ਨਾ ਕਰਨ ਦੇ, ਤੇ ਆਪਾਂ ਇਹ ਕਰੇ ਉਹਨਾਂ ਨੂੰ ਕੋਈ ਲੱਭ ਗਿਆ ਹਥਿਆਰ ਧੋਖਾ ਲੱਭਾ ਜਾਂ ਕੁਛ ਵੀ ਲੱਭਾ, ਉਹਨਾਂ ਨੇ ਇੱਕ ਦੂਜੇ ਨੂੰ ਆਪਦੀ ਆਪ ਨੂੰ ਤਬਾਹੀ ਲਾਤੀ। ਜਦੋਂ ਆਏ ਉਹ ਚੱਲ ਗਏ ਹੁਣ ਸ਼ਰਾਬ ਸ਼ੁਰੂ ਪੀਤੀ, ਵੇਖਾ ਜੋ ਖੂਨੋ ਇੱਟਾਂ ਬੜੀਆਂ ਸੀ ਲੋੜੀ ਦੀਆਂ ਸੀ, ਇੱਟ ਬੜੀ ਲੋੜੀ ਦੀ ਪੁੱਤਰ, ਇੱਟ ਵਿੱਚ ਸਾਰਾ ਕੁਝ ਕਰ ਦਿੱਤਾ। ਹਾਂਜੀ ਪਾਕਿਸਤਾਨ ਐਵੇਂ ਨਹੀਂ ਆਜ਼ਾਦ ਹੋਇਆ ਮਾਂ ਜੀ, ਐਵੇਂ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ। ਆ ਜਿਹੜੀ ਸੀ ਨਾ ਬਾਲ ਨਿੱਕੇ ਨਿੱਕੇ ਹੁੰਦੇ ਸੀ ਛੇਲੇ, ਹੁਣ ਤਾਂ ਹਥਿਆਰ ਦੀ ਕੰਮ ਦਾ ਕਹਿੰਦੇ ਉਦੋਂ ਇਹ ਨਹੀਂ ਸੀਗਾ, ਅਸੀਂ ਮਾਰਦੇ ਸੀ ਜੋਬਾ, ਉਹ ਕਿਰਪਾਨਾਂ ਹੁੰਦੀਆਂ ਹਣੀਆਂ, ਉਹ ਬਰਛੀਆਂ ਟੰਗ ਤੇ ਮਾਪਿਆਂ ਨੂੰ ਖਾਂਦੇ ਸੀ ਜਿਹੜੀ ਬੱਚੇ ਤੇ ਮਾਰ ਕੇ ਛੁਡਾਉਂਦੇ ਹਾਂ ਟੰਗ ਦਿੰਦੇ ਸਭ ਤੋਂ ਬੱਚੇ ਨੂੰ ਮਾਰ ਕੇ ਨਾ ਸੇਲਾ, ਉਹ ਸੇਲੇ ਨੂੰ ਟੰਗ ਤੇ ਆਖਣਾ ਲਾ ਵੇਖੋ ਤੁਹਾਡੇ ਤੇ ਇਹਦੇ ਤੇ ਤੁਸੀਂ ਇਹ ਪੁੱਤਰਾ ਵੇਖੇ, ਅਸੀਂ ਤਾਂ ਨਾਮ ਵੇਖੇ ਤੇ ਨਾ ਅਸੀਂ ਮਰੇ ਵੇਖੇ ਨੇ ਉਦੋਂ ਕੁੜੀਆਂ ਚੂਣ ਅਸੀਂ ਨਹੀਂ ਵੇਖੇ। ਓਏ ਹੋਏ ਇੰਨੀ ਕੁ ਦੁਨੀਆ ਮਰੀ ਸੀ, ਇੰਨੀ ਕੁ ਮਰੀ ਸੀ ਨਾ ਤੋਬਾ ਇੱਕਦਮ ਚਲ ਮੁਕੰਮਲ ਕਰ ਲਓ। ਸਾਡੇ ਉਹ ਕਰਮਾਂ ਵਾਲੇ ਪੀਰ ਨਹੀਂ ਨਾ ਪੜ੍ਹੇ ਆਏ, ਜੀ ਜੀ ਉਹ ਸਾਡੇ ਨਾਨਕੇ ਪੀਰ ਸੀ ਨਾ, ਉੱਥੇ ਮੰਤਰੀ ਆਇਆ ਸਾਰਾ ਪਿੰਡ ਗੁੜ ਜੜ ਕੇ ਨਾ ਤੇ ਉਹ ਕਰਮਾਂ ਵਾਲੇ ਜਾਂਦੇ ਰਹੇ। ਬਾਬੇ ਇਸਮਾਇਲ ਸ਼ਾਹ ਜੀ ਹੁੰਦੇ ਸੀ ਤੇ ਉਹ ਉੱਥੇ ਜਾਂਦੇ ਤੇ ਮੰਤਰੀ ਆ ਗਈ ਹਿੰਦੂਆਂ ਦੀ, ਉਹਨੇ ਆਖਿਆ ਬਾਬਾ ਜੀ ਸਾਡੇ ਕੋਲ ਤੁਹਾਡੀ ਬੇਅਦਬੀ ਨਾ ਹੋ ਜਾਂਦੀ, ਇਹ ਬਣ ਗਿਆ ਇੰਦ ਉਧਰ ਜਾਣਾ ਪਾਕਿਸਤਾਨ। ਉਹ ਉਹਨੇ ਐਲਾਨ ਕਰਤਾ ਕਰਮਾਂ ਵਾਲਿਆਂ ਨੇ ਵੀ ਪੁੱਤਰ ਚਲੋ ਚੱਲਾ ਇਸ ਲੋਕ ਤੁਰ ਕੇ ਉਹ ਜਿਹੜੇ ਬਾਬਾ ਦੀ ਪ੍ਰੋਡਕਸ਼ਨ ਚ ਆਏ ਨਾ ਉਹ ਤੇ ਉਧਰ ਬੇਬੇ ਆਪਣੀ ਜ਼ਮੀਨ ਕਿੰਨੀ ਕੁ ਸੀਗੀ? ਮਾਸ਼ਾਅੱਲਾ ਵਾਧੂ ਸੀ ਕਿੰਨੀ? ਤੇ ਤੈਨੂੰ ਸੱਤ ਦੇ ਦੱਸਦੀ ਨੀ ਵੀ 7 ਕਿੱਲੇ, ਹਾਂ 7 ਵੀ ਕਮਾਵਾਂ। ਅੱਛਾ 140 ਕਿੱਲੇ 140 ਕਿੱਲੇ ਹਾਂ ਤੇ 2 ਖੂਹ 2 ਖੂਹ ਤੇ ਬੇਬੇ ਉਹ ਟਰੈਕਟਰ ਹੁੰਦਾ ਸੀ, ਵਾਹੀ ਕਰਨਾ ਕਰਦਾ ਸੀ? ਟਰੈਕਟਰ ਕੋਈ ਝੱਗਿਆਂ ਦੀ ਵਾਈ, ਸਾਰੇ ਦੋ ਜਗ੍ਹਾ ਝੱਗਿਆਂ ਦੀ ਵਾਈ, ਝੱਗਿਆਂ ਦੇ ਨਾਲ 2-2 3-3 ਮਸੱਲੀ ਸੀਰੀ ਹੁੰਦੇ ਸੀ, ਅੱਛਾ ਸੀਰੀ ਹੁੰਦਾ ਸੀ ਸੇਪੀ ਰੱਖੇ ਨਾਲ, ਅੱਛਾ ਉਹ ਢੱਗੇ ਵਾਂਦੇ ਸੀ ਸਾਰੀ ਦਿਹਾੜੀ। ਮਾਂ ਜੀ ਉਦੋਂ ਇਦਾਂ ਕਿਵੇਂ ਹੁੰਦੀ? ਹੁਣ ਤੇ ਹਰ ਮਸਜਿਦ ਲਾਦਾ ਇਕੱਠੇ ਈਦ ਪੜ੍ਹਦੇ ਸਾਰੇ ਇੱਕੋ ਮੁਸਲਮਾਨ। ਮਸੀਤ ਉਹ ਇਹਨਾਂ ਦੇ ਪਿੰਡ 'ਚ ਹੈ ਸੀ ਨਾ ਇੱਕੋ ਮਸੀਤ। ਜਿੱਡਾ ਪਿੰਡ ਵੱਡਾ ਸੀ ਮਸੀਤ ਇੱਕ ਸੀ। ਜੇ ਹੁਣ ਤੁਹਾਨੂੰ ਲੈ ਜੀ ਇੰਡੀਆ ਤੇ ਆਪਣਾ ਘਰ ਪਛਾਣ ਲੋਗੇ? ਕੁਛ ਲੱਭ ਨਹੀਂ ਜਾਂਦੀ ਪਿੰਡ ਦੇ ਵਿੱਚ ਕਿੱਥੇ ਕੁ ਕਰਕੇ ਘਰ ਸੀ ਤੁਹਾਡਾ? ਦੇ ਵਿੱਚ ਹੈ ਵਿਚਕਾਰ ਵਿਚਕਾਰ ਸੀ। ਬਾਜ਼ਾਰ ਖੂਹੀ ਐ ਸੀ ਪਿੰਡ ਅੱਗੇ ਪਾਣੀ ਭਰਨ ਵਾਲੀ, ਆਪਣੇ ਬੂਹੇ ਅੱਗੇ, ਆਪੀ ਸਾਡੇ ਸਹੁਰੇ ਨੂੰ 2 ਖੂਹਾਂ ਲਵਾਈਆਂ ਸੀ, ਆਪਣੇ ਬੂਹੇ ਅੱਗੇ ਵੀ ਆ ਸੀ। ਇੱਕ ਮਾਲ ਵਾਲੀ ਹਵੇਲੀ ਚ ਸੀ ਤੇ ਇੱਕ ਬਾਹਰ ਲੱਗੀ ਸੀ, ਅੱਛਾ ਤੇ ਇਹ 2 ਖੂਹਾਂ ਮਸੀਤੇ ਸੀ। ਅੱਛਾ ਉਹਦਾ ਵਿਰਲੇ ਨਲਕੇ ਲੋਕਾਂ ਲਾਏ, ਸਾਡੇ ਘਰ ਨਲਕੇ ਵੀ ਹੈਗੇ ਸੀ, ਅੱਛਾ ਨਲਕਾ ਵੀ ਆਇਆ ਸੀ। ਨਲਕਾ ਵੀ ਹੈਗਾ। ਚੰਗੇ ਤਹਿਸੀਲਦਾਰ ਸਨ ਤੇ ਮੈਂ ਸਮਝਿਆ ਫਿਰ ਹਾਂ ਸਾਨੂੰ ਉਸ ਉਹ ਟਾਈਮ ਜਗ੍ਹਾ ਜਿਹੜੀ ਤੁਹਾਨੂੰ ਖਾਈਏ ਨਾ, ਇਹ 20 ਛਤੀਰੀਆਂ ਤੇ 20 ਛਤੀਰਾਂ ਦੇ ਉੱਤੇ ਸਾਡਾ ਸਹੀਦਾ ਦਲਾਨ, ਜਿੰਦੇ ਚ ਘੋੜੀਆਂ ਵੱਜਦੀਆਂ ਸੀ। ਅੱਛਾ ਮਾਸ਼ਾਅੱਲਾ ਅਸਤਬਲ ਜਿਹਨੂੰ ਕਹਿ ਦਿੱਤਾ ਹਾਂ ਕਹਿ ਰਹੇ ਤੇ ਅੱਛਾ ਘੋੜੀਆਂ ਵੀ ਤਾਂ ਮਤਲਬ ਰੱਖੀਆਂ ਸੀ? ਹਾਂਜੀ ਘੋੜੀਆਂ ਰੱਖੀਆਂ, ਤਹਿਸੀਲਦਾਰ ਦੌਰੇ ਜਾਂਦਾ ਨਹੀਂ ਸੀ ਤੇ ਫਿਰ ਉਦੋਂ ਗੱਡੀਆਂ ਮੋਟਰਾਂ ਕੋਈ ਨਹੀਂ ਸੀ, ਘੋੜੀਆਂ ਤੇ ਨਾਲ ਜਾਂਦੇ ਸੀ, ਜਿੰਨੀ ਪੁਲਿਸ ਹੁੰਦੀ ਸੀ ਨਾ ਘੋੜੀਆਂ ਤੇ ਜਾਂਦੀ। ਹਾਂ ਮਾਸ਼ਾਅੱਲਾ। ਤੇ 20 ਘੋੜੀਆਂ ਤਬੇਲਾ ਬਣਿਆ ਸੀ ਤੇ ਉਹਦੇ ਵਿੱਚ ਰਾਤ ਨੂੰ ਹੁੰਦੀਆਂ ਸੀ, ਇੱਕ ਮਣੇ ਬੈਦ, ਇੱਕ ਮਣੇ ਮਹੀਂ
ਤੇ ਇੱਕ ਮਣੇ ਕੋਲ ਰਾਂਝੋ ਸਾਡੇ ਹੁਣ ਨਹੀਂ ਹੈਗੇ ਉਹ ਇੰਡੀਆ ਫਿਰ ਮਾਂ ਜੀ ਉਹ ਫਿਰ ਤੁਸੀਂ ਅਮੀਰ ਤਰੀਨ ਚੰਗੇ ਬਣੇ ਚੰਗੇ ਭਲੇ ਰੱਬ ਦੀ ਰਹਿਮਤ ਸੀ ਹਾਂ ਤੇ ਇੱਧਰ ਆਣ ਕੇ ਕਿੰਨੀ ਕੁ ਜ਼ਮੀਨ ਮਿਲ ਗਈ ਤੁਹਾਨੂੰ ਇੱਥੇ ਆਣ ਕੇ ਸਾਨੂੰ ਮਿਲਿਆ ਕਿ ਜਿਹੜੀ ਹੈਗੀ ਸੀ ਉਹ ਮਿਲ ਗਈ, ਕੋਈ ਰਹੇਗੀ, ਜਿਹੜੇ ਫਾਰਮ ਪਾ ਕੇ ਉਹ ਆ ਗਏ, ਜਿਹੜੇ ਨਹੀਂ ਆਏ ਇਹ ਸਾਨੂੰ ਕੋਈ 70 80 ਕਿੱਲੇ ਨਹੀਂ ਲੱਗੇ ਇੱਥੇ ਘਰ ਕੋ ਅਲਾਟ ਹੋਇਆ ਸੀ ਕਿ ਨਹੀਂ ਫਿਰ ਕੁਛ ਨਾ ਕੁਝ ਵੀ ਨਹੀਂ ਮਿਲਿਆ ਇਹੋ ਐਸ ਕੋਠੇ ਦੇ ਵਿੱਚ ਨਾ ਇਹੋ ਐਡਾ ਤਗੜਾ 3 ਮੰਜ਼ਿਲ ਚਾਰ ਦਾ ਘਰ ਘਰ ਸਾਂ ਦੇ 5 ਇੰਨੀ ਥਾਂ ਚ ਅੱਛਾ ਅੱਛਾ ਪੰਜ ਕੋਈ ਅੱਗੇ ਕੋਈ ਪਿੱਛੇ, ਕੋਈ ਅੱਗੇ ਕੋਈ ਪਿੱਛੇ ਥਾਵਾਂ ਚ ਨਾ ਉਹ ਬਾਗੜੀਆਂ ਨਹੀਂ ਕਸੂਰ ਲਾਹੌਰ ਪਹਿਲਾਂ ਉੱਥੇ ਆ ਕੇ ਬੈਠੇ, ਫਿਰ ਅਸੀਂ ਗਏ ਉਹ ਵੇੜੋ ਬਾਏ ਉਹ ਗਾੜੇ ਉਹ ਅਕਾੜੇ ਪਾਸੇ ਉੱਥੇ ਗਏ, ਉੱਥੋਂ ਕੋਈ ਨਾ ਫਿਰ ਪੁੱਤਰਾ ਰੋਡੇ ਖੁਰਦੇ ਨਾ ਛੇਕੜਦੇ ਆਂ ਤੇ ਛੇਕੜਦੇ ਆਂ ਤੇ ਛਿੱਟ ਕੇ ਜਦੋਂ ਅਸੀਂ ਇੱਥੇ ਆਏ ਤਾਂ ਬੱਲੀ ਵੀ ਦਿਹਾੜੀ ਉੱਥੇ 3 ਮੰਜ਼ਿਲ ਛੱਡ ਕੇ ਇੱਥੇ ਆਣ ਕੇ ਕੱਚਾ ਘਰ ਵੀ ਨਹੀਂ ਮਿਲਿਆ ਸਹੀ ਚਾਹੀਦਾ ਹਾਂ ਉਹ ਜਿਵੇਂ ਮੈਂ ਅੱਗੇ ਕਿਹਾ ਕਿ ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੋ ਖੱਬੀ ਅਸੀਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ ਲੱਭੀ 2000 ਕਿੱਲੇ ਦੀ। ਤੋਬਾ ਸਾਡੇ ਦਾ ਭਾ ਨਾ ਇਹ ਆਪਣਾ ਤੁਸੀਂ ਆਪਣਾ ਇਹ ਵੇਖੋ ਹਾਂ ਠੀਕ ਹੈ। ਹਾਂ। ਤੇ ਬੇਬੇ ਯਾਦ ਹੁੰਦਾ ਆਪਣਾ ਘਰ ਪੁਰਾਣਾ ਪਿਛਲਾ ਫਿਰ ਮੈਂ ਤੈਨੂੰ ਦੱਸਾਂ, ਮੈਂ ਰਾਤੀ ਤੈਨੂੰ ਦੱਸਿਆ ਕਿ ਮੈਂ ਪੁੱਤਰੇ ਵੱਡੇ ਨੂੰ ਪਿਆ ਸਾਂ ਵੀ ਪੁੱਤਰ ਮੈਨੂੰ ਹਿੰਦੁਸਤਾਨ ਯਾਦ ਪਿਆ ਆਂਦਾ ਇੰਡੀਆ। ਮੈਂ ਬੇਬੀ ਕੀ ਆਂਦਾ ਮੈਂ ਕਿਹਾ ਤੁਹਾਡੇ ਪਿਓ ਦੀ ਦਾਦੇ ਦੀ ਪੜਦਾਦੇ ਦੀ ਕੋਠੀ ਤੇ ਬਾਗ 5 ਕਿੱਲੇ ਐਡਾ ਡਾਮ ਹੁੰਦਾ ਸੀ, ਵਨ ਸਵੰਨਾ ਮਾਸ਼ਾਅੱਲਾ ਸਾਰੇ ਵਨ ਸਵੰਨੇ ਬਾਗ ਦੇ ਵਿੱਚ ਨਾ ਬੂਟੇ ਨਾਲ ਪਿੰਡ ਦੇ ਬਾਗ ਲੱਗਾ ਸੀ ਨਾਲ ਆੜੂ ਮਾਸ਼ਾਅੱਲਾ ਬਣਿਆ ਸੀ ਵਿੱਚੇ ਆੜੂ ਵਿੱਚੇ ਅਨਾਰ ਵਿੱਚੇ ਅੰਗੂਰ ਹੋਏ ਵੇਲਾ 5 ਕਿੱਲੇ ਸੀ ਜਿੰਨੇ ਚ ਉਹ ਬਾਗ ਬਣਿਆ। ਮਾਸ਼ਾਅੱਲਾ ਜੀ ਆਪਣਾ ਤਨਵੀਰ ਸਾਹਿਬ ਇਹਨਾਂ ਦੇ ਵੱਡਿਆਂ ਨੇ ਚੁਤਰਾਹਟ ਕੀਤੀ ਔਰ ਖੁਸ਼ਹਾਲ ਜ਼ਿੰਦਗੀ ਗੁਜ਼ਾਰੀ ਉੱਥੇ ਵੀ। ਅੱਜ ਜਿਸ ਵਕਤ ਆਏ ਨੇ ਔਰ ਇੱਥੇ ਆਣ ਬੜਾ ਕੇ ਵਕਤ ਔਖਾ ਵੇ। ਤੇ ਬੜਾ ਔਖਾ ਆਉਂਦਿਆਂ ਵੀ ਹੋਇਆ ਕੰਮ ਤੇ ਇੱਥੇ ਆਣ ਕੇ ਤੇ ਆ ਸਦਕੇ ਉਹ ਆਣ ਕੇ ਪੈਰ ਲੱਗਣ ਨੂੰ ਲੱਗਦਾ ਸਾਲ ਲੱਗ ਗਿਆ ਨੂੰ ਹਾਂਜੀ ਆਏ ਆ ਨਾ ਯਾਦ ਕਰ ਲਿਆ ਸ਼ਰਮਾ ਦੀ ਵਕਤ ਵੀ ਔਖਾ ਲੰਘਿਆ, ਕੂੜੇ ਮੰਗ ਤੇ ਖਾਦੇ। ਆ ਨਵੀਂ ਜਾ ਹਿਸਾਬ ਲਾ ਯਾਰ ਜਿਹੜੇ ਜਿਨ੍ਹਾਂ ਦੇ ਇੰਨੀਆਂ ਪੈਲੀਆਂ ਹਾਏ ਹਾਏ ਆ ਸੇਬ ਕਰਕੇ ਜਾ ਕੇ ਇੱਥੇ ਆਰਾਮ ਸੀ ਗਾਲੀ ਸਾਡੇ ਮਾਂ ਜੀ ਸਾਡੇ ਰੋਂਗੜੇ ਖੜੇ ਹੁੰਦੇ ਜਿਵੇਂ ਸੁਣੀਦਾ ਨਾ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਅਸਲ ਤੁਸੀਂ ਵਾਰਸ ਜਿਹਨਾਂ ਨੇ ਕੁਰਬਾਨੀਆਂ ਦੇ ਕੇ 5 ਕਿੱਲੇ ਬਾਗ ਸੀ, ਵਿੱਚ ਤਲਾਬ ਬਣਿਆ ਸੀ, ਸਾਰੀ ਬਾਲਾਂ ਨੇ ਨਹਾਉਣਾ, ਖੂਹ ਦਾ ਪਾਣੀ ਪਿਆ ਜਾਣਾ, ਪੌੜੀਆਂ ਲੱਗੀਆਂ ਵਿਕਦਾ ਨਹੀਂ ਜੀ ਵੇਚਿਆ ਨਹੀਂ ਦੇ ਪੌੜੀਆਂ ਲੱਗੀਆਂ ਸੀ, ਬਾਲਾਂ ਨੇ ਨਾਤੀ ਜਾਣਾ, ਵਿੱਚ ਵੜਿਆ ਜਾਣਾ, ਨਿਕਲ ਜਾਣਾ ਵੜਿਆ ਹਾਂ ਜਾਣਾ। ਖਜੂਰਾਂ ਸੀ ਅੱਛਾ ਉੱਥੇ ਨਾਲ ਸੜਕ ਤੇ ਸੀ ਖਜੂਰਾਂ, ਟਾਹਲੀ ਸਾਡੇ ਟਾਹਲੀਆਂ ਜਿਹੜੀਆਂ ਸੀ ਨਾ ਸੜਕ ਤੇ, ਪੱਕੀ ਸੜਕ ਸੀ, ਕਾਫੀ ਚੌੜੀ, 2 ਗੱਡੀਆਂ 3 ਲੰਘ ਜਾਂਦੀਆਂ। ਉਹ ਪੁੱਤਰ ਨਾ ਬਾਲਾਂ ਨੇ ਸਾਰੀਆਂ ਜੋੜੀ ਖੇਡੀ ਜਾਣਾ, ਚਾਲੀ ਦੀ ਵੀ ਬੰਦੇ ਸਾਵਾ ਨਾਤੀ ਜਾਣਾ, ਪਿੱਛੇ ਲੱਗਿਆ ਪਤਾ ਜਿਹੜੀਆਂ ਫਰੋਜ਼ ਆਹ ਬਾਗ ਜਿਹੜੇ ਸਨ ਉਹਨਾਂ ਵਿੱਚ ਇਹ ਵੇਚਦੇ ਨਹੀਂ ਸਨ ਨਾ, ਉਹ ਖਾਣ ਪੀਣ ਵਾਸਤੇ ਰੱਖੇ ਗਏ ਸਨ ਤੇ ਜਿਹੜਾ ਕੋਈ ਮਹਿਮਾਨ ਆਵੇ, ਦੋਸਤ ਆਵੇ, ਪਿੰਡ ਦਾ ਆਵੇ, ਉਹ ਸਾਰੇ ਜਿਹੜੇ ਨਾਲ ਰਲ ਮਿਲ ਕੇ ਉਹ ਖਾਣ। ਹਾਂ ਬੜੀ ਦਰਾ ਸੀ, ਬੜੀ ਦਰਾ ਸੀ, ਫਿਰ ਸਿਆਣ ਕੇ ਟੂੜੇ ਵੀ ਮੰਗਦੇ ਖਾਦੇ। ਮਾਂ ਜੀ ਇਹਦੇ ਵਿੱਚ ਸ਼ਰਮ ਵਾਲੀ ਗੱਲ ਨਹੀਂ, ਇਹੋ ਤੇ ਅਸੀਂ ਬਹਾਨੇ ਆ ਸਾਡੇ ਬੱਚਿਆਂ ਨੂੰ ਕਿ ਇਹ ਜਿਹੜਾ ਮੁਲਕ ਇਹ ਸਾਡੇ ਵੱਡਿਆਂ ਨੇ, ਤੁਸੀਂ ਸਾਡੇ ਵੱਡੇ ਹੀ ਸਾਰੇ, ਕਿ ਇਹਨਾਂ ਨੇ ਕਿਵੇਂ ਆਜ਼ਾਦ ਕਰਵਾਇਆ, ਕਿਵੇਂ ਇਥੋਂ ਸਿੱਖ ਉਹਨਾਂ ਨੂੰ ਜਿਹੜਾ ਹੈ ਅੰਗਰੇਜ਼ਾਂ ਨੂੰ ਭਜਾਇਆ, ਕਿਵੇਂ ਆਪਣਾ ਇਹ ਜਿਹੜਾ ਆਜ਼ਾਦ ਕਰਾਇਆ ਦੀ ਕਦਰ ਕਰਨ ਵਾਲੇ ਬਣਨਾ, ਉਹਨੂੰ ਪਤਾ ਲੱਗੇ ਕੀ ਕੀਤਾ, ਕੀ ਕੁਰਬਾਨੀਆਂ ਦਿੱਤੀਆਂ। ਇਹ ਬੱਚੇ ਹੁਣ ਇਹਨਾਂ ਨੂੰ ਅੱਲਾ ਹਿਦਾਇਤ ਦੇਵੇ, ਮਾਹੌਲ ਜਿਹੜਾ ਹੈ ਅੱਲਾ ਇਹਨਾਂ ਨੂੰ ਅਮਾਨ ਦੇਵੇ, ਅੱਲਾ ਨੂੰ ਇੱਜ਼ਤ ਸ਼ਰਮ ਦੇਵੇ, ਪਰ ਦੁਨੀਆ ਤੋਂ ਹੋਰ ਸਿਵਾਏ ਬੱਚਾ ਪਿਛਲਾ ਵਕਤ ਕੋਈ ਯਾਦ ਰੱਖਦਾ। ਜਿਹੜੇ ਛੱਪੜ ਸੀ, ਛੱਪੜੀਆਂ ਸੀ ਨਾ ਪੁੱਤਰ ਜੀ ਛੱਪੜੀਆਂ, ਉਹ ਬਣ ਗਏ ਛੱਪੜ ਇੱਧਰ ਆਣ ਕੇ। ਇਹ ਜਿਹੜੇ ਛੱਪੜ ਸੀ ਨਾ ਉਹ ਛੱਪੜੀਆਂ ਬਣ ਗਏ। ਜਿਹੜੀਆਂ ਭੋਏ ਬੰਜਰਾਂ ਸੀ ਉਹ ਚੰਗੀਆਂ ਬਣ ਗਈਆਂ, ਚੰਗੀਆਂ ਸੀ ਉਹ ਮਦੀਆ ਸਾਡੇ ਨਾਲ ਯਾਨੀ ਜਿਹਨੇ ਕੋਈ ਸ਼ਾਰ ਛਿੱਲੜ ਦੇ ਕੇ ਤਹਿਸੀਲਦਾਰਾਂ ਨੂੰ ਉਹ ਮੰਦੇ ਵਾਲਿਆਂ ਨੇ ਚੰਗੀਆਂ ਪਵਾ ਲੀਆਂ, ਜਿਹਨੇ ਉਧਰ ਚੰਗੀਆਂ ਉਹਨਾਂ ਨੂੰ ਇੱਧਰ ਭੈੜੀਆਂ ਦੇਤੀਆਂ। ਇਹ ਕਹਿ ਰਹੇ ਹੋ ਤੁਸੀਂ? ਸਾਡੀ ਸਿਆਣੀ ਆਈ ਪਿੰਡ ਦੇ ਨਾਲ ਪਿੰਡਾਂ ਹੀ ਪਿੰਡ ਦੇ ਨਾਲ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਸਾਡੇ ਦੀ ਸੇਰ ਵਰਗੀ ਜ਼ਮੀਨ ਚੰਗੀ ਸੀ। ਜਦੋਂ ਅਸੀਂ ਇੱਥੇ ਆਏ ਸਾਨੂੰ ਉਹ ਕੋਈ ਉਹ ਖੂੰਜੇ ਚ ਗਏ, ਹਾਂਜੀ ਕੋਈ ਇਧਰ ਅੜੀ ਸਰਾਏ ਨੂੰ ਜੀ ਗਏ, ਜੀ ਕੋਈ ਉਹ ਮੋਗੀ ਤੇ ਗਏ। ਅਸੀਂ ਰੋਨੇ ਆ ਉਸ ਵਕਤ ਨੂੰ। ਹਾਂ ਉਦੋਂ ਇਕੱਠੇ ਤੇ ਇੱਥੇ ਬਹਿ ਜਾਂ ਤੇ ਕਿੱਥੋਂ ਨਹੀਂ ਮਾਂ ਜੀ ਇਹ ਜਿਹੜੀ ਵੰਡ ਹੋਈ ਹੈ ਇਹਨਾਂ ਕੋਲ ਤੁਸੀਂ ਆਪਣਾ ਗੋਇਆ ਚੰਗਾ ਹੋਇਆ ਕਿ ਤੁਸੀਂ ਉੱਥੇ ਰਹਿੰਦੇ ਸਹੀ ਸੀ ਕਿੱਥੇ ਵੰਡ ਹੋਣ ਤੋਂ ਪਹਿਲਾਂ। ਉਹ ਇੰਡੀਆ ਚ ਚੰਗੀ ਸਾਂ ਦੇ ਘਰ ਮਾਨਾ ਬੈਠੇ ਸਾਂ, ਉਸ ਕਾਹਦੀ ਫਿਕਰ ਸੀ। ਹਾਂਜੀ ਦੌਰ ਵੀ ਉਹ ਸੋਹਣਾ ਸੀ ਹੈ ਨਾ। ਦੌਰ ਤੇ ਕਮਾਦ ਪੋਨੇ ਬੀਜੀ ਦੇ ਸੀ, ਕਿੱਲਿਆਂ ਦੇ ਕਿੱਲੇ, ਕਾਲਾ ਕਮਾਦ ਦੀ ਤੇ ਚਿੱਟਾ ਕਮਾਦ ਦੀ ਪੋਨਾ, ਕਾਠਾ ਕਮਾਦ ਬੀਜਣਾ ਕਾਨਿਆਂ ਵਗੈਰਾ ਮਾਲ ਵਾਸਤੇ। ਉਹ ਤੇ ਫਿਰ ਇੱਥੇ ਦੋ ਕੜਾਏ 3 ਜੋੜਨੇ
ਅੱਗੇ ਜਦੋਂ ਗੁੜ ਕੱਢਣ ਲੱਗਿਆ ਚੀੜ ਵੀ ਖਾਂਦੇ ਹੁੰਦੇ ਹੋ ਕਿ ਨਹੀਂ ਉਹ ਬਣਾ ਕੇ ਵਾਧੂ ਸਾਨੂੰ ਲੱਭਦੀ ਕੋਈ ਵੇਖਣ ਨੂੰ ਉਹ ਗੰਨਿਆਂ ਨਾਲ ਲਾ ਕੇ ਤੇ ਅਸੀਂ ਖਾਂਦੇ ਫਿਰਦਾ ਲੱਗਿਆ ਫਿਰਨਾ ਮਾਂ ਜੀ ਆਪਣੀ ਮਾਲ ਡੰਗਰ ਵੀ ਬੜਾ ਹੋਣਾ ਫਿਰ ਮਾਸ਼ਾਅੱਲਾ ਸਾਰਾ ਮਾਸ਼ਾਅੱਲਾ ਸਭ ਕੁਝ ਕੁਝ ਦੱਸੀ ਜੇ ਪਈਆਂ ਅੱਲਾਹ ਦੇ ਖੈਰ ਮਾਸ਼ਾਅੱਲਾ ਰੱਬ ਦੀ ਰਹਿਮਤ ਸੀ ਪੁੱਤਰਾ ਕਿਸੇ ਗੱਲ ਦੀ ਇਹਨਾਂ ਕੋ ਕਮੀ ਛੱਡ ਕੇ ਆਏ ਹੋਏ ਹੋਏ ਤੇ ਗੱਡਿਆਂ ਦੇ ਆਏ ਸੀ ਕਿ ਤੁਰ ਕੇ ਨਹੀਂ। ਗੱਡੇ ਸੀ ਗੱਡੇ ਸੀਗੇ ਅੱਡੇ ਆਪਣੇ ਤੇ ਰਾਜ ਤੁਸੀਂ ਵੀ ਕੋਈ ਭੁੱਖ ਤੁਹਾਨੂੰ ਕਿ ਟਾਈਮ ਨਾਲ ਪਹੁੰਚ ਗਏ ਤੁਸੀਂ ਇੱਧਰ ਸੋਚੇ ਦੇ ਘਰੋਂ ਨਿਕਲੀ ਸਾਡੀ ਨਮਾਜ਼ ਪੜ੍ਹ ਕੇ ਹਾਂਜੀ ਐਲਾਨ ਹੋ ਗਿਆ ਵੀ ਹਿੰਦੁਸਤਾਨ ਬਣ ਗਿਆ ਰਾਤ ਨੂੰ ਨਿਕਲੇ। ਪਾਕਿਸਤਾਨ ਉਸੇ ਸੋਚੇ ਦੇ ਨਿਜ਼ਾਨਾ ਪੜ੍ਹ ਕੇ ਘਰੋਂ ਨਿਕਲੇ ਸਵੇਰ ਦੀ ਬਾਂਗ ਸਾਨੂੰ ਕਸੂਰ ਆ ਕੇ ਮਿਲਦੀ ਗੰਡਾ ਸਿੰਘ ਵਾਲਾ ਏਡੇ ਲੰਘੇ ਸਨ ਕਸੂਰਾ ਤੇ ਬਹਿ ਗਏ ਉਥੋਂ ਰੋਡੇ ਤੱਕ ਖਾਂ ਇਧਰੋਂ ਲੈ ਇੱਧਰ ਬੰਦੇ ਭੱਜੇ ਕਿਤੋਂ ਫਾਰਮ ਪਾਪ ਉਧਰੋਂ ਲਓ ਉਧਰ ਲਓ ਅਖੀਰ ਕਰਦਿਆਂ ਪੁੱਤਰਾ ਨਾ ਇੱਥੇ ਆ ਇਸ ਪਿੰਡ ਦਾ ਕੀ ਨਾਮ ਆ ਇਹ ਯਾਤਰੀ ਅੱਛਾ ਤੇ ਮਾਂ ਤੇ ਜੀ ਪਿਛਲਾ ਪਿੰਡ ਸੀ ਕਿਹੜਾ ਤੁਹਾਡਾ ਸਾਡਾ ਸ਼ੇਰ ਖਾਂ ਸਾਨੇ ਸ਼ੇਰ ਖਾਂ ਸਾਨੇ ਵਾਲਾ ਅੱਛਾ ਮਾਂ ਜੀ ਜਦੋਂ ਤੁਸੀਂ ਇੱਧਰ ਆਏ ਸੋ ਤੁਸੀਂ ਪਿੱਛੋਂ ਦੇ ਧੱਕੇ ਤੇ ਜਲੀਲ ਹੁੰਦੇ ਆ ਹਿਸਾਬ ਦੇ ਸਾਰੇ ਹੀ, ਜਿੰਨੇ ਵੀ ਤੁਸੀਂ ਮੁਸਲਮਾਨ ਤੋਂ ਆਏ ਇੰਡੀਆ ਹਾਂ, ਵਿੱਚੋਂ ਬਹੁਤ ਜਲੀਲ ਤੁਸੀਂ ਸਾਰਾ ਕੁਝ ਉੱਧਰ ਛੱਡਿਆ ਹਰ ਸ਼ੈ ਆਪਣੀ ਛੱਡ ਦਿੱਤੀ ਆਪਣੇ ਤਨ ਦੇ ਲੀੜੇ ਤੇ ਆਪਣੀ ਜਾਨਾਂ ਲੈ ਕੇ ਤੁਸੀਂ ਜਾਨਾਂ ਲੈ ਕੇ ਆਏ ਇੱਧਰ ਵਾਲੇ ਵਸਨੀਕਾਂ ਤੁਹਾਨੂੰ ਤਾਨੇ ਤੇ ਨਹੀਂ ਮਾਰਦੇ ਕੋਈ ਤੁਹਾਨੂੰ ਆਂਦੇ ਹੁਣ ਕੋਈ ਨਾਂ ਤੁਹਾਡਾ ਰੱਖਿਆ ਹੋਵੇ ਉਧਰ ਵਾਲਿਆਂ ਦਾ ਇਹਨੇ ਸਾਡੇ ਕੋਲ ਨਹੀਂ ਨਾ ਜਦੋਂ ਅਸੀਂ ਮੰਗਿਆ ਕਿਸੇ ਕੋਲ ਕੁਛ ਨਹੀਂ ਕਰਦਾ ਨਾ ਨਹੀਂ ਰੱਖਣਾ ਸਾਡੇ ਤੇ ਰੱਬ ਦੀ ਰਾਮ ਰੱਬ ਦੀ ਰਹਿਮਤ ਨਹੀਂ ਕਈ ਕਹਿੰਦੇ ਸ਼ੋਦੇ ਮਾਜਰ ਤੇ ਕੋਈ ਉਹਦੇ ਪਨਾਹੀ ਆ ਜਾਂਦੇ ਫਨਾਗੀਰ ਤੇ ਪਨਾਗੀਰ ਨਾ ਗੀਰ ਆ ਸਾਨੂੰ ਲੋ ਇਹ ਤੁਹਾਨੂੰ ਪੁੱਛਣੇ ਵੀ ਕੋਈ ਐਵੇਂ ਦੇ ਤੁਹਾਨੂੰ ਨਾਂ ਬੰਦੇ ਆ ਬਣਾ ਗੀਰ ਆ ਮਾਜਰਾ ਆ ਗਏ ਨਹੀਂ ਆ ਬਣਾ ਗੀਰ ਸਾਨੂੰ ਐਵੇਂ ਆਂਦੇ ਸੀ ਜਿਹੜੇ ਇੱਧਰ ਬੈਠੇ ਸੀ ਐ ਸੀ ਬਣਾ ਗੀਰ ਆ ਗਏ ਨੇ ਮਾਜਰਾ ਆ ਗਏ ਨੇ ਹੁਣੇ ਕਾਬੂ ਆਏ ਨੇ ਹਾਏ ਹਾਏ ਤੁਹਾਨੂੰ ਉਹਦੇ ਕਮਾਦ ਕਮੂਦ ਵੀ ਨਹੀਂ ਉਦੋਂ ਭੰਨਣ ਦਿੰਦੇ ਹੋਣੇ ਗੰਨਾ ਵੀ ਕੁਛ ਉਬਲ ਕੁਛ ਸਾਡਾ ਹੈਗਾ ਜਿਹੜੇ ਸੀ ਇੱਧਰ ਬੈਠੇ ਉਹਨਾਂ ਕਬਜ਼ੇ ਕੀਤੇ ਸੀ ਹਾਂ ਉਹ ਦਿੰਦੇ ਸੀ ਪੈਸੇ। ਹਾਂ ਤੇ ਜਦੋਂ ਫਿਰ ਇਹਨਾਂ ਦੇ ਹਿੱਸੇ ਚ ਆ ਗਏ ਫਿਰ ਤਾਂ ਮਿਲਣਾ ਹੀ ਸੀ ਨਾ। ਫਿਰ ਮਾਸ਼ਾਅੱਲਾ ਸਾਡੀਆਂ ਪਿੱਛੋਂ ਪੈੜੀਆਂ ਆ ਗਈਆਂ ਉਹਦੇ ਆਉਣ ਤੇ ਕੋਈ ਟਾਈਮ ਲੱਗਾ ਉਹਦੇ ਵਿੱਚ ਜਿਹੜਾ ਵਕਤ ਗੁਜ਼ਰੇ ਮੈਂ ਉਹ ਯਾਦ ਕਰਾਣਾ ਵੀ ਉਹ ਕਿਵੇਂ ਦਾ ਹੈ ਬੜਾ ਲੱਗਾ ਸੀ ਉਦੋਂ ਤੇ ਮੁਸ਼ਕਲ ਲੱਗਾ ਹੈ ਮੁਸ਼ਕਲ ਚਾਰ ਬੜੀ ਸੀ 6 ਮਹੀਨੇ ਪੁੱਤਰ ਰੁਲ ਕੇ ਨਾ ਫੇਰ ਆਏ ਸੀ ਫਾਰਮ ਕਿਸੇ ਦੇ ਚਿੱਟੇ ਆ ਗਏ ਕਿਸੇ ਦੀ ਪੈੜੀ ਆ ਗਈ ਕਿਸੇ ਦੇ ਵਿਹਲੇ ਆ ਗਏ ਕਈਆਂ ਦੀ ਆ ਗਈ ਕਈਆਂ ਦੀ ਆਈ ਨਹੀਂ ਦੀ ਤੇ ਤੁਹਾਨੂੰ ਵੀ ਜੇ ਇਧਰੋਂ ਜਾਂਦਾ ਕੋਈ ਜੱਥਾ ਟੱਕਰਿਆ ਰਾਹ ਚੋਂ ਨਹੀਂ ਸਾਨੂੰ ਟੱਕਰੇ ਨਹੀਂ ਕੋਈ ਬੰਦਾ ਨੀ ਟੱਕਰਿਆ ਜਾਂਦੇ ਜਿਹੜੇ ਸਿੱਖ ਤੋਂ ਜਾ ਰਹੇ ਸੋ ਉਹਨੇ ਗੱਲ ਅਸੀਂ ਤੇ ਕਰ ਸ਼ਾਮੇ ਨਿਕਲੇ ਜੇ ਸੁਬਾਹ ਸੀ ਕਿ ਨਹੀਂ ਜਿਵੇਂ ਤੁਸੀਂ ਰਾਤ ਉਹ ਤਾਂ ਕਹਿੰਦਾ ਮਕਸਦ ਜਿਵੇਂ ਤੁਸੀਂ ਰਾਤ ਨੂੰ ਜਾ ਰਹੇ ਹੋ ਸਕਦਾ ਰਾਤ ਨੂੰ ਇਧਰੋਂ ਵੀ ਸਿੱਖ ਜਾਣ ਡੇ ਹੁਣ ਰਾਜ ਮਿਲੇ ਸਾਨੂੰ ਪੈਂਦੇ ਨਹੀਂ ਟੱਕਰੇ ਅਸੀਂ ਨਹੀਂ ਵੇਖੇ